ਤੇ ਹਰਜੋਤ ਸਿੰਘ ਜੀ, ਆਪਾਂ ਜਾਣਦੇ ਹੀ ਹਾਂ ਵੀ ਰਾਈਟ ਨਾਓ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਦੇ ਸਹਿਯੋਗ ਦੇ ਨਾਲ ਇਸ ਮੌਕੇ ਜਿਹੜਾ ਇੱਕ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਚਿੱਤਰਕਾਰੀ ਜਿਹੜੀ ਨੁਮਾਇਸ਼ ਆ ਉਹ ਚੱਲ ਰਹੀ ਹੈਗੀ ਆ। ਅਤੇ ਇਸ ਦੇ ਵਿੱਚ ਆਪਾਂ ਜਿਹੜੇ ਪੰਜਾਬ ਆਰਟ ਗੈਲਰੀ ਦੇ ਪਰਮ ਸਿੰਘ ਜਿਹੜੇ ਆਰਟਿਸਟ ਹੈਗੇ ਨੇ, ਪੇਂਟਰ ਆ, ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਹੈਗੀਆਂ ਆ ਉਸ ਦੇ ਬਾਰੇ ਜਿਹੜੀ ਆ ਉਹਨਾਂ ਦੀ ਜਿਹੜੀ ਆਰਟ ਦੀ ਜਿਹੜੀ ਐਗਜ਼ੀਬਿਸ਼ਨ ਆ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਅੱਜ ਆਪਣੇ ਨਾਲ ਉਹ ਜਿਹੜੇ ਸਟੂਡੀਓ ਦੇ ਵਿੱਚ ਜੁੜੇ ਹੈਗੇ ਆ, ਆਪਾਂ ਉਹਨਾਂ ਦੇ ਨਾਲ ਜਿਹੜੀ ਉਹ ਛੋਟੀ ਜਿਹੀ ਜਿਹੜੀ ਉਹ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਅਤੇ ਨਾਲ ਹੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਂਦੇ ਹੈਗੇ ਆ ਵੀ ਇਹ ਜਿਹੜੀ ਐਗਜ਼ੀਬਿਸ਼ਨ ਆ ਆਉਂਦੇ ਸ਼ਨਿਚਰਵਾਰ ਤੱਕ ਇਹ ਸਾਰਿਆਂ ਦੇ ਲਈ ਓਪਨ ਆ। ਬਿਲਕੁਲ ਮੁਫਤ ਦੇ ਵਿੱਚ ਤੁਸੀਂ ਇਸ ਐਗਜ਼ੀਬਿਸ਼ਨ ਦਾ ਆਨੰਦ ਜਿਹੜਾ ਉਹ ਤੁਸੀਂ ਮਾਣ ਸਕਦੇ ਹੋ। ਜਿਹੜੇ ਰਾਈਟ ਨਾਓ 17ਵੀਂ 18ਵੀਂ ਸਦੀ ਦੇ ਜਿਹੜੇ 18ਵੀਂ ਸਦੀ ਦੇ ਜਿਹੜੇ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਆ ਉਸ ਦੇ ਵਿਸ਼ੇ ਦੇ ਨੂੰ ਲੈ ਕੇ ਜਿਹੜੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਆ ਉਹਨਾਂ ਦੀ ਨੁਮਾਇਸ਼ ਜਿਹੜੀ ਆ ਉਹ ਇਸ ਟਾਈਮ ਚੱਲ ਰਹੀ ਹੈ ਪੰਜਾਬੀ ਕਲਚਰਲ ਸੈਂਟਰ ਦੇ ਮੇਨ ਹਾਲ ਦੇ ਵਿੱਚ, ਜਿਸ ਦਾ ਐਡਰੈਸ ਹੈਗਾ ਆ 2125 ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ 2125 ਨਾਰਥ ਬਾਰਟਨ ਬੀ ਐਜ਼ ਇਨ ਬੋਏ ਬਾਰਟਨ ਐਵੀਨਿਊ ਦੇ ਵਿੱਚ। ਅਤੇ ਆਓ ਆਪਣੇ ਨਾਲ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ ਸਰਦਾਰ ਪਰਮ ਸਿੰਘ ਜੀ। ਪਰਮ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਸੋ ਪਰਮ ਸਿੰਘ ਜੀ, ਜੇ ਗੱਲਬਾਤ ਆਪਾਂ ਜੇ ਕਰਦੇ ਜਾਈਏ ਸੋ ਇੱਕ ਤਾਂ ਜ਼ਰੂਰ ਦੱਸੋ ਵੀ ਅਮਰੀਕਾ ਦੇ ਵਿੱਚ ਪਹਿਲੇ ਨਿੱਜੀ ਤੌਰ ਦੇ ਉੱਤੇ ਪਰਸਨਲ ਲੈਵਲ ਦੇ ਉੱਤੇ ਤੁਹਾਡੀ ਇਕੱਲਿਆਂ ਦੀ ਪਹਿਲੀ ਐਗਜ਼ੀਬਿਸ਼ਨ ਆ? ਪਹਿਲੀ ਐਗਜ਼ੀਬਿਸ਼ਨ ਜੀ। ਸੋ ਜੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਇਸ ਕਲਾ ਦੇ ਵਿੱਚ ਤੁਹਾਡਾ ਕਿੱਦਾਂ ਜਿਹੜਾ ਮਨ ਬਣਿਆ, ਕਿਸ ਪਾਸੇ ਕਦੋਂ ਤੁਸੀਂ ਇਸ ਖੇਤਰ ਦੇ ਵਿੱਚ ਆਏ ਪੇਂਟਿੰਗ ਦੇ ਵਾਲੇ ਪਾਸੇ ਨੂੰ? ਇਹਦੇ ਵਿੱਚ ਮੇਰਾ ਪਿੰਡ ਥੋੜ੍ਹਾ ਜਿਹਾ ਦੂਰ ਹੈ, ਮਤਲਬ ਸ਼ਹਿਰਾਂ ਤੋਂ ਜਾਂ ਹੋਰ ਇਸ ਤਰ੍ਹਾਂ ਦੇ ਮਾਹੌਲ ਤੋਂ। ਸੋ ਉੱਥੇ ਕੋਈ ਇਸ ਤਰ੍ਹਾਂ ਦਾ ਮਾਹੌਲ ਤਾਂ ਨਹੀਂ ਸੀਗਾ, ਪਰ ਸਾਡੇ ਸਕੂਲ ਦੇ ਵਿੱਚ ਇੱਕ ਟੀਚਰ ਸੀਗੇ, ਉਹਨਾਂ ਨੇ ਸ਼ੁਰੂ ਕਰਾ ਦਿੱਤਾ। ਇਹ ਸਰਬਜੀਤ ਸਿੰਘ ਉਹਨਾਂ ਦਾ ਨਾਂ ਸੀਗਾ ਜੀ। ਅਤੇ ਜਿਹੜੇ ਸਕੂਲ ਦੇ ਵਿੱਦਿਅਕ ਮੁਕਾਬਲੇ ਹੁੰਦੇ ਆ ਉਹਨਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਮੈਂ। ਅਤੇ ਫਿਰ ਉੱਥੋਂ ਬਸ ਚੱਲ ਪਿਆ। ਫਿਰ ਮੈਨੂੰ ਆਪ ਨੂੰ ਹੀ ਇਹਦੇ 'ਚ ਬਹੁਤ ਜ਼ਿਆਦਾ ਇੰਟਰਸਟ ਬਣ ਗਿਆ। ਸੋ ਉਦੋਂ ਬਾਅਦ ਮਾਸਟਰਸ ਕਰਨ ਤੋਂ ਬਾਅਦ ਮੈਂ ਚੰਡੀਗੜ੍ਹ ਸਿਕੰਦਰ ਸਿੰਘ ਨੇ ਆਰਟਿਸਟ, ਉਹਨਾਂ ਕੋਲੋਂ ਸਿੱਖਿਆ ਥੋੜ੍ਹਾ। ਠੀਕ ਹੈ। ਅਤੇ ਫਿਰ ਇਹ ਜਿਹੜਾ ਹੈਗਾ ਇਹ ਜ਼ਿਆਦਾ ਪ੍ਰੈਕਟਿਸ ਬੇਸਡ ਹੀ ਹੈ। ਠੀਕ ਹੈ। ਜਦੋਂ ਤੁਹਾਨੂੰ ਇਹਦੇ ਬੇਸਿਕ ਸਮਝ ਲੱਗ ਗਏ, ਫਿਰ ਤੁਸੀਂ ਜਿੰਨੀ ਉਹਦੀ ਪ੍ਰੈਕਟਿਸ ਕਰ ਲੈਂਦੇ ਉਹਦੇ ਨਾਲ ਇਹ ਤੁਹਾਡੇ ਹੋਰ ਉੱਪਰਦੀ ਜਾਂਦੀ ਆ, ਨਿਖਾਰ ਆਉਂਦਾ ਜਾਂਦਾ ਹੈ। ਸੋ ਉਹ ਮੈਨੂੰ ਪ੍ਰੈਕਟਿਸ ਦਾ ਸਮਾਂ ਮਿਲ ਗਿਆ ਕਾਫੀ ਜੀ ਜੀ, ਕਰਕੇ ਫਿਰ ਮੈਂ ਇਹਦੇ ਵਿੱਚ ਪੈ ਗਿਆ। ਠੀਕ ਹੈ। ਸੋ ਆਪਾਂ ਦੇਖਦੇ ਹਾਂ ਸਰਦਾਰ ਪਰਮ ਸਿੰਘ ਜੀ ਵੀ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਜਿਹੜੇ ਲੋਕ ਆ ਜਦੋਂ ਆਰਟ ਬਣਾਈ ਜਾਂਦੀ ਆ ਉਹ ਹੁੰਦੀ ਆ ਕ੍ਰੀਏਟੀਵਿਟੀ ਦੇ ਉੱਤੇ, ਹੁੰਦਾ ਆ ਮਨ ਦੇ ਉੱਤੇ। ਤੁਸੀਂ ਕਿਤੇ ਨਾ ਕਿਤੇ ਜਿਹੜਾ ਸਿੱਖ ਇਤਿਹਾਸ ਦੇ ਜਿਹੜੇ ਉਸ ਸਮੇਂ ਨੂੰ ਜਿਹੜਾ ਦੌਰ ਨੂੰ ਚੁਣਿਆ, ਕੋਈ ਖਾਸ ਵਜ੍ਹਾ ਰਹੀ? ਹਾਂਜੀ, ਖਾਸ ਵਜ੍ਹਾ ਇਹ ਹੈ ਕਿ ਬੰਦੇ ਦਾ ਸੁਭਾਅ ਹੀ ਹੈ ਕਿ ਉਹਨੂੰ ਸਭ ਤੋਂ ਬਿਹਤਰ ਚੀਜ਼ ਹੀ ਚਾਹੀਦੀ ਹੁੰਦੀ ਹੈ। ਸੋ ਜਦੋਂ ਹੁਣ ਸਾਡੇ ਘਰੇ ਸਿੱਖੀ ਦਾ ਮਾਹੌਲ ਸੀਗਾ, ਗੁਰ ਇਤਿਹਾਸ, ਸਿੱਖ ਇਤਿਹਾਸ, ਉਹ ਸਾਰਾ ਕੁਝ ਸਾਨੂੰ ਘਰ ਦੇ ਦੱਸਦੇ ਪੜ੍ਹਾਉਂਦੇ ਰਹਿੰਦੇ ਸੀਗੇ। ਸੋ ਮੇਰੇ ਲਈ ਜੋ ਸੀਗਾ ਕਿ ਜਿਹੜੇ ਉਸ ਸਮੇਂ ਦੇ ਸਿੰਘ ਸੀਗੇ, ਜਿੱਦਾਂ ਉਹ ਜੀਵੇ, ਜਿੱਦਾਂ ਉਹ ਇਸ ਮਤਲਬ ਪੰਜਾਬ ਦੇ ਜਾਂ ਹੋਰ ਸਾਰੇ ਆਲੇ ਦੁਆਲੇ ਦੇ ਖਿੱਤੇ 'ਚ ਵਿਚਰੇ ਜੀ, ਉਹ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਸੀਗੀ। ਮਤਲਬ ਕਹਿ ਲਓ ਕਿ ਮੇਰੀ ਆਪਣੀ ਇੱਛਾ ਸੀਗੀ ਕਿ ਮੈਂ ਵੀ ਜੇ ਗੁਰੂ ਸਾਹਿਬ ਕਿਰਪਾ ਕਰਨ ਉੱਦਾਂ ਦਾ ਹੋਵਾਂ। ਸੋ ਉਸ ਇੱਛਾ ਦੇ ਵਿੱਚੋਂ ਉਹ ਜਿਹੜੀ ਸਾਰੀ ਸੀਗੀ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਜੋੜਨ ਦੀ ਇੱਛਾ 'ਚੋਂ ਫਿਰ ਮੈਂ ਉਸ ਵਿਸ਼ੇ ਨੂੰ ਲੈ ਕੇ ਪੇਂਟਿੰਗਾਂ ਬਣਾਉਣ ਲੱਗ ਗਿਆ। ਜੀ ਬਿਲਕੁਲ। ਅਤੇ ਪਰਮ ਸਿੰਘ ਜੀ, ਕਾਫੀ ਪੇਂਟਿੰਗਸ ਬਣਾਈਆਂ ਆ ਆਪਾਂ ਐਗਜ਼ੀਬਿਸ਼ਨ ਦੇ ਵਿੱਚ। ਤਾਂ ਸਾਰੀਆਂ ਪੇਂਟਿੰਗਸ ਜਿਹੜੀਆਂ ਆ ਉਹ ਓਬਵੀਅਸਲੀ ਆਪਾਂ ਸਾਰੀਆਂ ਜਿਹੜੀਆਂ ਨਹੀਂ ਸ਼ੋਅ ਕਰ ਸਕਦੇ ਹੁੰਦੇ, ਕਈ ਵਾਰੀ ਥਾਂ ਦੀ ਕਹਿ ਲਓ ਜਾਂ ਹੋਰ ਲੌਜਿਸਟਿਕਸ ਆਪਾਂ ਲੈ ਲਓ ਦੇਖਦੇ ਹਾਂ। ਸੋ ਰਾਈਟ ਨਾਓ ਆਪਾਂ ਤਕਰੀਬਨ 20-21 ਪੇਂਟਿੰਗਸ ਜਿਹੜੀਆਂ ਇਸ ਐਗਜ਼ੀਬਿਸ਼ਨ ਦੇ ਵਿੱਚ ਜਿਹੜੀਆਂ ਉਹ ਲਿਆਂਦੀਆਂ ਆ, ਅਤੇ ਤੁਸੀਂ ਜਿਹੜਾ ਉਸ ਨੂੰ ਕਿਊਰੇਟ ਕੀਤਾ ਆ ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਵੀ ਸ਼ੁਰੂਆਤ ਤੋਂ ਲੈ ਕੇ ਕੀ ਤੱਕ ਕਿਸ ਤਰੀਕੇ ਦੇ ਨਾਲ ਹੈਗੀ, ਵੀ ਜਿਹੜਾ ਕੋਈ ਆ ਕੇ ਦੇਖ ਰਿਹਾ ਆ ਉਹ ਕਿਹੜੇ ਦੌਰ ਦੇ ਵਿੱਚੋਂ ਲੱਗ ਰਿਹਾ ਹੈ? ਉਹਦੇ ਵਿੱਚ ਆਪਾਂ ਮਤਲਬ 18ਵੀਂ ਸਦੀ ਜਦੋਂ 10ਵੇਂ ਪਾਤਸ਼ਾਹ ਆਪਣੇ ਜਿਹੜਾ ਮਨੁੱਖਾ ਦੇਹੀ ਰੂਪ ਹੈ ਉਹਦੇ ਵਿੱਚੋਂ ਚਲੇ ਗਏ ਜੀ, ਉਦੋਂ ਬਾਅਦ ਦੇ ਸਮੇਂ ਦਾ ਇਤਿਹਾਸ ਹੀ ਉਹਦੇ ਉੱਤੇ ਜ਼ਿਆਦਾ ਉਹ ਮੈਂ ਪੇਂਟਿੰਗਾਂ ਬਣਾਉਂਦਾ।
ਜੀ। ਉਹਦੇ ਤੇ ਜਿਹੜਾ ਸ਼ੁਰੂ ਕੀਤਾ ਹੋਇਆ ਕੰਮ ਕੁਛ ਕੁ ਹਿੱਸਾ ਰਹਿੰਦਾ ਹੈ, ਕੁਛ ਕੁ ਹੋ ਗਿਆ। ਹੂੰ ਜਿੱਦਾਂ ਹੂੰ ਮਿਸਲਾਂ ਦਾ ਜਿਹੜਾ ਸਾਰਾ ਸੀਗਾ ਚੱਲਿਆ, ਮਿਸਲਾਂ ਕਿਸ ਤਰ੍ਹਾਂ ਵਿਚਰੀਆਂ ਉਹਦੇ ਬਾਰੇ ਪੇਂਟਿੰਗਾਂ ਨੇ। ਠੀਕ ਹੈ। ਤੇ ਕੁਛ ਇੱਕ ਪੇਂਟਿੰਗਾਂ ਉਦੋਂ ਪਹਿਲੇ ਸਮੇਂ ਦੀਆਂ ਵੀ ਹੈ, ਜਿੱਦਾਂ ਜਿਹੜਾ 1739 ਦਾ ਸਮਾਂ ਸੀਗਾ, ਭਾਈ ਗਰਜਾ ਸਿੰਘ ਬੋਤਾ ਸਿੰਘ ਹੁਣਾਂ ਦਾ। ਹੂੰ ਤੇ ਉਦੋਂ ਬਾਅਦ ਫਿਰ ਜਦੋਂ ਸਰਦਾਰ ਜੱਸਾ ਸਿੰਘ ਹੁਣੀ ਸੁਲਤਾਨ ਉਲ ਕੌਮ ਬਣੇ, ਜਦੋਂ ਸਰਦਾਰ ਲਹਿਣਾ ਸਿੰਘ ਹੁਣੀ ਅਬਦਾਲੀ ਦੀ ਲਾਹੌਰ ਦੀ ਸੂਬੇਦਾਰੀ ਦੀ ਪੇਸ਼ਕਸ਼ ਠੁਕਰਾਈ। ਹੂੰ ਇਸ ਤਰ੍ਹਾਂ ਉਸ ਸਮੇਂ ਦੀਆਂ ਪੇਂਟਿੰਗਸ ਨੇ। ਉਦੋਂ ਇਲਾਵਾ ਜੋ ਸਾਡੀਆਂ ਸਿੱਖ ਮਾਨਤਾਵਾਂ ਹੈ, ਸਾਡੇ ਜਿਹੜੇ ਸਿੱਖ ਸਿੰਬਲ ਨੇ ਉਹਨਾਂ ਨਾਲ ਸੰਬੰਧਿਤ ਕੁਝ ਇੱਕ ਪੇਂਟਿੰਗਸ ਨੇ। ਤੇ ਉਦੋਂ ਇਲਾਵਾ ਜਿਹੜਾ ਸਾਡਾ ਕਹਿ ਲਓ ਕਿ ਆਮ ਜ਼ਿੰਦਗੀ ਚੱਲਦੀ ਹੈ ਘਰਾਂ ਪਰਿਵਾਰਾਂ ਦੇ ਵਿੱਚ, ਉਹਦੇ ਨਾਲ ਸੰਬੰਧਿਤ ਸੱਭਿਆਚਾਰਕ ਜਿਹੜੀ ਆ ਉਸ ਦੇ ਨਾਲ ਵੀ ਜਿਹੜੀਆਂ ਸੰਬੰਧਿਤ ਹੈਗੀਆਂ ਆ। ਸੋ ਬੀਬੀ ਦੀਪ ਕੌਰ ਉਹਨਾਂ ਦੀ, ਬੀਬੀ ਸਦਾ ਕੌਰ ਉਹਨਾਂ ਦੀਆਂ ਪੇਂਟਿੰਗ। ਸੋ ਇੱਕ ਚੀਜ਼ ਇਸ ਦੇ ਵਿੱਚ ਖਾਸ ਐਗਜ਼ੀਬਿਸ਼ਨ ਦੇ ਵਿੱਚ ਨਾਲ ਆਪਾਂ ਇਹ ਵੀ ਹੈਗੀ ਆ, ਪੇਂਟਿੰਗ ਨੂੰ ਐਕਸਪਲੇਨ ਕੀਤਾ ਗਿਆ ਹੈ ਕਿ ਇਸ ਦੇ ਪਿੱਛੇ ਮਕਸਦ ਸੀਗਾ, ਕੀ ਇਸ ਦੇ ਪਿੱਛੇ ਜਿਹੜਾ ਇਤਿਹਾਸ ਸੀਗਾ। ਸੋ ਅਸੀਂ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਵੀ ਜ਼ਰੂਰ ਤੁਸੀਂ ਇਸ ਪੇਂਟਿੰਗਸ ਦੀ ਜਿਹੜੀ ਐਗਜ਼ੀਬਿਸ਼ਨ ਆ ਉਸ ਨੂੰ ਆ ਕੇ ਵੱਧ ਤੋਂ ਵੱਧ ਤੁਸੀਂ ਦੇਖੋ, ਇਸ ਦਾ ਜਿਹੜਾ ਤੁਸੀਂ ਦੇਖੋ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕਿਸ ਤਰੀਕੇ ਦੇ, ਕਿਸ ਕਿਰਦਾਰ ਦੇ, ਕਿਸ ਇਤਿਹਾਸ ਦੇ ਨਾਲ ਜਿਹੜੇ ਉਹ ਆਪਾਂ ਜੁੜੇ ਹੋਏ ਆ। ਬੜਾ ਹੀ ਮਾਣਮੱਤਾ ਆਪਣਾ ਇਹ ਇਤਿਹਾਸ ਹੈਗਾ ਆ। ਇਸ ਧਰੋਹਰ ਨੂੰ ਆਪਾਂ ਜੇ ਸਾਂਭਾਂਗੇ ਤਾਂ ਹੀ ਜਿਹੜਾ ਉਹ ਵਧੀਆ ਜਿਹੜਾ ਉਹ ਰਹੇਗਾ। ਬਾਕੀ ਆਰਟ ਕੈਂਪ ਤੁਸੀਂ ਜਿਹੜਾ ਕਰ ਰਹੇ ਆ, ਜਿਸ ਦੇ ਵਿੱਚ ਆਪਾਂ 8 ਤੋਂ 18 ਸਾਲ ਦੇ ਬੱਚਿਆਂ ਦੇ ਨਾਲ ਆ, ਕਿ ਇਹ ਵੀ ਤੁਹਾਡੇ ਲਈ ਇਹ ਪਹਿਲਾ ਐਕਸਪੀਰੀਅੰਸ ਹੈਗਾ ਵੀ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਕਰ ਰਹੇ ਆ? ਹਾਂਜੀ, ਇਹ ਬਿਲਕੁਲ ਪਹਿਲਾ ਐਕਸਪੀਰੀਅੰਸ ਹੈ। ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਬੱਚਿਆਂ ਦੇ ਨਾਲ ਇੰਟਰੈਕਟ ਕਰਕੇ? ਕਿੱਦਾਂ ਦੀ ਫੀਲਿੰਗ ਹੈਗੀ ਇਸ ਨਹੀਂ, ਬਹੁਤ ਵਧੀਆ। ਉਹ ਬਹੁਤ ਇੰਟਰਸਟ ਨਾਲ ਕਰਦੇ ਆ। ਈਵਨ ਕੁਛ ਜਿਹੜੀਆਂ ਕਰਾਫਟ ਦੀਆਂ ਚੀਜ਼ਾਂ ਹੁੰਦੀਆਂ ਤੇ ਉਹ ਔਖੀਆਂ ਹੁੰਦੀਆਂ, ਮੈਨੂੰ ਸੀਗਾ ਕਿ ਛੋਟੇ ਆ, ਇਹਨਾਂ ਨੂੰ ਇਹਦੇ 'ਚ ਮਤਲਬ ਕੋਈ ਰਸ ਨਹੀਂ ਹੋਣਾ, ਬਹੁਤ ਬੇਰਸੀ ਵਾਲਾ ਕੰਮ ਹੋਊਗਾ, ਪਰ ਉਹਨਾਂ ਨੇ ਇੰਨੇ ਇੰਟਰਸਟ ਨਾਲ ਕੀਤਾ ਜਿਨ੍ਹਾਂ ਤੋਂ ਉਹ ਜੇ ਮਤਲਬ ਨਹੀਂ ਪੂਰਾ ਹੋਇਆ ਇੱਥੇ ਕਲਾਸ ਦੇ ਵਿੱਚ, ਘਰੇ ਲੈ ਗਿਆ, ਘਰੋਂ ਪੂਰਾ ਕਰਕੇ ਲੈ ਕੇ ਆਏ। ਸੋ ਬਹੁਤ ਜ਼ਿਆਦਾ ਇੰਟਰਸਟ ਨਾਲ, ਬਹੁਤ ਸੀਰੀਅਸਲੀ ਉਹਨੂੰ ਕਰ ਰਹੇ ਆ, ਬਹੁਤ ਸਾਰਾ ਕੁਝ ਧਿਆਨ ਦੇ ਰਹੇ ਜੀ। ਪਰਮ ਸਿੰਘ ਜੀ, ਬਹੁਤ ਵਾਰ ਆਪਾਂ ਪੇਂਟਿੰਗਸ ਦੇਖਦੇ ਹਾਂ, ਹੋਰ ਵੀ ਪੇਂਟਰਸ ਜਾਂ ਆਰਟਿਸਟ ਹੁੰਦੇ ਆ, ਪਰ ਮੈਂ ਪਹਿਲੀ ਵਾਰੀ ਦੇਖਿਆ ਜਿਹੜੀ ਉਹਨਾਂ ਦੇ ਨਾਲ ਉਹਨਾਂ ਦੀ ਵਿਆਖਿਆ ਆ, ਉਹਨਾਂ ਦੀ ਵਰਡਿੰਗ ਯੂਜ਼ ਕੀਤੀ ਆ ਵੀ ਆਹ ਇਸ ਪੇਂਟਿੰਗ ਦਾ ਆਹ ਮਤਲਬ ਆ, ਉਹ ਤੁਸੀਂ ਖੁਦ ਲਿਖੀ ਆ ਜਾਂ ਹੋਰਨਾਂ ਦੀ ਵੀ ਨਾਲ ਹੈਲਪ ਲੈਂਦੇ ਹੈਗੇ ਆ। ਮੈਨੂੰ ਇੱਥੇ ਥੋੜੀ ਘੱਟ ਵਾਸ ਜੀ। ਹਾਂਜੀ, ਉਹ ਉਹਨਾਂ ਪੁੱਛ ਰਹੇ ਸੀਗੇ ਵੀ ਜਿਸ ਤਰੀਕੇ ਦੇ ਨਾਲ ਜਿਹੜੀ ਐਕਸਪਲੇਨੇਸ਼ਨ ਨਾਲ ਲਿਖੀ ਆ, ਉਹ ਤੁਸੀਂ ਆਪ ਖੁਦ ਲਿਖਦੇ ਹੋ ਜਾਂ ਕਿਸੇ ਹੋਰ ਦੀ ਵੀ ਮਦਦ ਦੇ ਨਾਲ ਉਹ ਜਿਹੜਾ ਐਕਸਪਲੇਨ ਕੀਤੀਆਂ ਗਈਆਂ ਪੇਂਟਿੰਗਸ? ਉਹ ਲਿਖੀਆਂ ਮੈਂ ਆਪ ਹੀ ਨੇ, ਪਰ ਉਹ ਜਿਹੜੇ ਜਿੱਦਾਂ ਸਾਡੀਆਂ ਆਪਣੀਆਂ ਪੁਰਾਣੀਆਂ ਇਤਿਹਾਸ ਦੀਆਂ ਕਿਤਾਬਾਂ ਨੇ, ਪੁਰਾਣੀਆਂ ਜਾਂ ਨਵੀਆਂ ਵੀ, ਜਿੱਦਾਂ ਸਭ ਤੋਂ ਜਿਹੜਾ ਸਾਡਾ ਮੁੱਢਲਾ ਸਰੋਤ ਹੈ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਵੀ ਜਿਹਨੂੰ ਕਹਿੰਦੇ। ਉਦੋਂ ਇਲਾਵਾ ਪ੍ਰਿੰਸੀਪਲ ਸਵਰਨ ਸਿੰਘ ਹੁਣੀ ਹੁਣ ਰੀਸੈਂਟਲੀ 2 ਕਿਤਾਬਾਂ ਲਿਖੀਆਂ ਉਸ 18ਵੀਂ ਸਦੀ ਦੇ ਇਤਿਹਾਸ ਤੇ। ਹਰੀ ਰਾਮ ਗੁਪਤਾ ਹੁਣੀ ਪੂਰਾ ਲਿਖਿਆ ਹੋਇਆ ਵਾ ਡਿਟੇਲ ਦੇ ਵਿੱਚ। ਸੋ ਉੱਥੋਂ ਹਵਾਲੇ ਲੈ ਕੇ ਤੇ ਜੋ ਵੀ ਦ੍ਰਿਸ਼ ਹੈ, ਕਿਉਂਕਿ ਪਹਿਲਾਂ ਉਹਦੇ ਬਾਰੇ ਸਪਸ਼ਟਤਾ ਹੋਣੀ ਜ਼ਰੂਰੀ ਹੈ। ਸੋ ਜਦੋਂ ਉਹ ਸਾਰੇ ਇਹਨਾਂ ਨੂੰ ਪੜ੍ਹਨ ਤੋਂ ਬਾਅਦ ਉਸ ਗੱਲ ਬਾਰੇ ਸਪਸ਼ਟਤਾ ਬਣ ਜਾਂਦੀ ਹੈ, ਕੀ ਹੋਇਆ, ਕਿੱਦਾਂ ਹੋਇਆ, ਕੀ ਕੁਛ ਉਹਦੇ ਵਿੱਚ ਹੈ। ਸੋ ਉਹਨੂੰ ਲੈ ਕੇ ਜਦੋਂ ਬਣਾ ਲਈ ਤੇ ਫਿਰ ਆਪਣੇ ਸ਼ਬਦਾਂ ਨਾਲ ਮੈਂ ਉਸ ਜਿਹੜੀ ਉਹ ਘਟਨਾ ਹੁੰਦੀ ਉਹਨੂੰ ਲਿਖ ਲੈਂਦਾ। ਜੀ ਜੀ ਜੀ। ਇੱਕ ਹੋਰ ਮੈਂ ਪੁੱਛਣਾ ਵੀ ਕੈਨੇਡਾ 'ਚ ਪਤਾ ਲੱਗਿਆ ਵੀ ਤੁਸੀਂ ਕਈ ਗੁਰੂ ਘਰਾਂ 'ਚ ਮੋਰਲ ਵਗੈਰਾ ਵੀ ਬਣਾਏ ਆ? ਹਾਂਜੀ, ਪੁੱਛ ਰਹੇ ਸੀ ਵੀ ਤੁਸੀਂ ਹੋਰ ਵੀ ਥਾਵਾਂ ਦੇ ਉੱਤੇ ਜਿੱਦਾਂ ਮਿਊਰਲਸ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ, ਉੱਥੇ ਵੀ ਤੁਹਾਡੇ ਉਹ ਹੈਗੀ ਹੈ ਕਲਾ ਦਾ? ਹਾਂਜੀ, ਮਿਊਰਲ ਮੈਂ ਬਣਾਏ ਪਹਿਲਾਂ, ਸਕੂਲ ਵਿੱਚ ਵੀ ਬਣਾਏ ਸੀਗੇ। ਠੀਕ ਹੈ। ਗੁਰਦੁਆਰਾ ਸਾਹਿਬ ਵੀ ਬਣਾਏ ਸੀਗੇ ਹੁਣ ਤੋਂ ਪਹਿਲਾਂ, ਉਹ ਕੈਨੇਡਾ 'ਚ ਬਣਾਏ ਸੀਗੇ। ਉਹ ਕੈਨੇਡਾ ਦੇ ਵਿੱਚ ਕਿਹੜੇ ਗੁਰੂ ਘਰ ਦੇ ਵਿੱਚ ਉਹ ਹੈਗੇ ਆ? ਸਰੀ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਬਣਾਏ ਸੀਗੇ। ਤੇ ਉਹ ਕਾਹਦਾ ਮਿਊਰਲ ਬਣਾਇਆ ਸੀ ਤੁਸੀਂ? ਉਹ ਦਰਬਾਰ ਸਾਹਿਬ ਦਾ ਮਿਊਰਲ ਸੀਗਾ। ਠੀਕ ਹੈ, ਠੀਕ ਹੈ। ਉਹਨਾਂ ਦਾ ਉਹ ਜਿਹੜਾ ਉਹ ਪੂਰਾ ਹੈਗਾ ਆ। ਸੋ ਤੁਹਾਨੂੰ ਹੋਰ ਕਿਹੜੀ ਚੀਜ਼ ਹੈ ਜਿਹੜੇ ਬਾਕੀ ਪੇਂਟਰ ਦਾ ਐਜ਼ ਏ ਆਰਟ ਤੁਸੀਂ ਖੁਦ ਕਰਦੇ ਹੋ, ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਆ, ਜੋ ਤੁਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆ, ਜੋ ਦੇਖਦੇ ਆ, ਫਿਰ ਤੁਸੀਂ ਉਸ ਦਾ ਚਿੱਤਰਨ ਕਰਦੇ ਆ ਉਸ ਦੇ ਹਿਸਾਬ ਦੇ ਨਾਲ? ਤੁਹਾਡੇ ਸਾਹਮਣੇ ਹੋਰ ਕਿਹੜੇ ਜਿਹੜੇ ਪੇਂਟਰਸ ਆ ਜਿਨ੍ਹਾਂ ਨੂੰ ਤੁਸੀਂ ਜਿੱਦਾਂ ਆਦਰਸ਼ ਮੰਨਦੇ ਹੋ, ਜਾਂ ਜਿਨ੍ਹਾਂ ਦੀਆਂ ਪੇਂਟਿੰਗਸ ਦੇ ਤੁਸੀਂ ਜਿਹੜਾ ਕਹਿ ਲਓ ਵੀ ਕਲਾ ਦੇ ਤੁਸੀਂ ਕਾਇਲ ਹੈਗੇ ਆ? ਜਿਹੜਾ ਤਾਂ ਸਿੱਖ ਕਲਾ ਦੀ ਗੱਲ ਹੈ, ਸਿੱਖ ਪੇਂਟਿੰਗਸ ਨੇ, ਉਹਦੇ ਵਿੱਚ ਤਾਂ ਸਰਦਾਰ ਕਿਰਪਾਲ ਸਿੰਘ ਹੁਣਾਂ ਦੀਆਂ ਪੇਂਟਿੰਗ ਜਿਹੜੀਆਂ ਉਹ ਮੈਨੂੰ ਸਭ ਤੋਂ ਜ਼ਿਆਦਾ ਚੰਗੀਆਂ ਲੱਗਦੀਆਂ। ਠੀਕ ਹੈ। ਉਦੋਂ ਇਲਾਵਾ ਹੋਰ ਮਤਲਬ ਸਾਰੀ ਜੇ ਆਪਾਂ ਬਾਕੀ ਦੇਖੀਏ ਪੰਜਾਬ ਤੋਂ ਬਾਹਰ ਦੇ ਆਰਟਿਸਟ ਨੇ, ਉਹਨਾਂ 'ਚ ਮਾਈਕਲ ਐਂਜਲੋ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ। ਜੀ।
ਤੇ ਰੈਂਬਰਾਂ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ, ਰੈਪਿਨਸ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ। ਜਿਹੜੇ ਹੁਣ ਦੇ ਵੀ ਇੱਕ ਪਿੱਛੇ ਜਿਹੇ ਇੱਥੇ ਅਮਰੀਕਾ ਦੇ ਵਿੱਚ ਹੀ ਆਰਟਿਸਟ ਸੀਗੇ ਰਿਚਰਡ ਸ਼ਮਿਡ, ਉਹਨਾਂ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ। ਤੇ ਮਤਲਬ ਕ੍ਰਾਫਟ ਦੇ ਪੱਖੋਂ ਉਹ ਬਹੁਤ ਜ਼ਿਆਦਾ ਮਾਸਟਰ ਬੰਦੇ ਸੀਗੇ ਜੀ। ਸੋ ਪਰ ਇਤਿਹਾਸ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਸਰਦਾਰ ਕਿਰਪਾਲ ਸਿੰਘ ਹੋਣੀ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਚਿਤਰਿਆ ਹੈਗਾ। ਜੀ ਜੀ। ਤੇ ਤੁਹਾਡੇ ਕੋਈ ਆਬਵੀਅਸਲੀ ਤੁਸੀਂ ਕੰਮ ਕਰ ਰਹੇ ਹੋਵੋਗੇ, ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਤੁਹਾਡੇ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣਗੇ। ਤੁਹਾਡੇ ਮਨ ਦੀ ਕੋਈ ਇੱਛਾ ਜਿਹੜੀ ਇੱਦਾਂ ਦੀ ਹੈਗੀ ਵੀ ਮੈਂ ਆਹ ਚੀਜ਼ ਦਾ ਸਪੈਸੀਫਿਕਲੀ ਜਿਹੜਾ ਉਹ ਚਿੱਤਰਨ ਕਰਨਾ ਹੀ ਚਾਹੁੰਦਾ ਹੈ? ਉਹ ਮੇਰੀ ਇੱਛਾ ਹੈਗੀ ਹੈ ਕਿ ਪੰਥ ਪ੍ਰਕਾਸ਼ ਦੇ ਜੋ ਕਹਿ ਲਓ ਜੇ ਮਤਲਬ ਜੇ ਮੈਂ ਸਾਰੀ ਗੱਲ ਨੂੰ ਸਾਰੀ ਜਿਹੜਾ ਸਾਡਾ ਇਤਿਹਾਸ ਹੈ ਇਲਸਟ੍ਰੇਟ ਕਰ ਸਕਾਂ ਤਾਂ ਉਹ ਮੇਰੀ ਇੱਛਾ ਜੀ। ਨਹੀਂ ਚਲੋ ਜੀ, ਬਹੁਤ ਵਧੀਆ ਤੁਹਾਡਾ ਇਹ ਉਪਰਾਲਾ ਆ। ਸੋ ਸਰੋਤੇ ਜ਼ਰੂਰ ਆ ਕੇ ਦੇਖੋ, ਬੜੇ ਡਾਊਨ ਟੂ ਅਰਥ, ਬੜੇ ਹੀ ਹੰਬਲ ਜਿਹੜੇ ਇਹ ਆਰਟਿਸਟ ਹੈਗੇ ਨੇ ਸਰਦਾਰ ਪਰਮ ਸਿੰਘ। ਤੁਸੀਂ ਜਦੋਂ ਇਹਨਾਂ ਦੇ ਨਾਲ ਗੱਲ ਕਰਦੇ, ਬਹੁਤ ਹੀ ਵਧੀਆ ਸਟੇਜੇ ਢੰਗ ਦੇ ਨਾਲ ਤੁਹਾਨੂੰ ਇਹ ਜਿਹੜੀਆਂ ਪੇਂਟਿੰਗਸ ਸਾਹਮਣੇ ਇਹਨਾਂ ਨੇ ਐਗਜ਼ੀਬਿਸ਼ਨ 'ਚ ਲਾਈਆਂ ਆ ਉਹਨਾਂ ਨੂੰ ਐਕਸਪਲੇਨ ਵੀ ਕਰਦੇ ਆ। ਖੁਦ ਉਹਨਾਂ ਨੇ ਆਲਰੇਡੀ ਪਹਿਲਾਂ ਲਿਖ ਕੇ ਵੀ ਜਿਹੜੀਆਂ ਉਸ ਦੀ ਐਕਸਪਲੇਨੇਸ਼ਨ ਜਿਹੜੀ ਉਹ ਲਿਖੀ ਹੈਗੀ ਆ। ਸੋ ਜਿਨ੍ਹਾਂ ਨੇ ਅਜੇ ਤੱਕ ਇਹ ਐਗਜ਼ੀਬਿਸ਼ਨ ਨਹੀਂ ਦੇਖੀ, ਅਸੀਂ ਬੇਨਤੀ ਕਰਦੇ ਹਾਂ ਵੀ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਦੇ ਨਾਲ ਜਿਹੜਾ ਉਹ ਆ ਕੇ ਇਹਨਾਂ ਨੂੰ ਦੇਖੋ। ਬਹੁਤ ਸਾਰਾ ਜਿਹੜਾ ਇਤਿਹਾਸ ਜਿਹੜੇ ਜਾਣਦੇ ਵੀ ਆ, ਆਪਾਂ ਕਈ ਵਾਰੀ ਉੱਤੋਂ ਜਾਣਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਕਿਤਾਬਾਂ ਦੇ ਵਿੱਚ ਰਹਿ ਜਾਂਦੀਆਂ, ਪਰ ਜਦੋਂ ਇੱਦਾਂ ਦੇ ਪੇਂਟਰਸ ਉਹ ਸਪੈਸ਼ਲ ਜਿਹੜੀਆਂ ਇਵੈਂਟਸ ਹੁੰਦੀਆਂ ਆ, ਘਟਨਾਵਾਂ ਹੁੰਦੀਆਂ ਆ, ਉਹਨਾਂ ਨੂੰ ਦਰਸਾਉਂਦੇ ਆ ਤੇ ਉਹ ਉਹਨਾਂ ਦੀ ਜਿਹੜੀ ਮਹੱਤਤਾ ਆ ਬਹੁਤ ਜ਼ਿਆਦਾ ਜਿਹੜੀ ਹੋਰ ਵੱਧ ਜਾਂਦੀ ਆ ਵੀ ਕਿਉਂ ਇੱਦਾਂ ਕੀਤਾ ਗਿਆ, ਕਿਉਂ ਉਸ ਟਾਈਮ ਦੇ ਉੱਤੇ ਇਹ ਘਟਨਾ ਜਿਹੜੀ ਇੰਨੀ ਜ਼ਿਆਦਾ ਜਿਹੜੀ ਆ ਉਹ ਮਹੱਤਤਾ ਜਿਹੜੀ ਉਹ ਰੱਖਦੀ ਸੀਗੀ। ਖੁਦ ਵੀ ਜਿਹੜੇ ਇਸ ਦੇ ਬਾਰੇ ਆਪਾਂ ਨਵਾਂ ਬਹੁਤ ਕੁਝ ਜਿਹੜੇ ਇਤਿਹਾਸ ਦੇ ਵਿੱਚੋਂ ਜਾਣਿਆ ਆ, ਤੇ ਤੁਸੀਂ ਵੀ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਿਹੜਾ ਉਹ ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਜਦੋਂ ਆਪਾਂ ਐਗਜ਼ੀਬਿਸ਼ਨ ਸ਼ੁਰੂ ਕੀਤੀ ਆ, ਬਹੁਤ ਸਾਰੇ ਮਾਪੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਆਉਂਦੇ ਆ, ਬੱਚੇ ਸਵਾਲ ਕਰ ਰਹੇ ਆ ਤੇ ਫਿਰ ਮਾਪੇ ਜਿਹੜੇ ਆ ਉਹਨਾਂ ਦੇ ਉਹ ਥੱਲੋਂ ਪੜ੍ਹ ਕੇ ਉਹਨਾਂ ਨੂੰ ਐਕਸਪਲੇਨ ਕਰ ਰਹੇ ਆ ਵੀ ਉਸ ਪੇਂਟਿੰਗ ਦੇ ਵਿੱਚ ਕੀ ਹੋ ਰਿਹਾ। ਸੋ ਇਹ ਜਿਹੜਾ ਮਕਸਦ ਹੈਗਾ ਆ ਵੀ ਜਿਹੜੇ 18ਵੀਂ ਸਦੀ ਦਾ ਇਤਿਹਾਸ ਆ ਉਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਦਿੱਤੀ ਜਾਵੇ। ਸੋ ਉਹ ਉਸ ਦੇ ਲਈ ਜਿਹੜੇ ਇਹ ਵਿਸ਼ੇਸ਼ ਤੌਰ ਦੇ ਉੱਤੇ ਐਗਜ਼ੀਬਿਸ਼ਨ ਹੈਗੀ ਆ ਅਤੇ ਆਪਾਂ ਉਸ ਦੇ ਵਿੱਚ ਪੂਰਾ ਕਰ ਰਹੇ ਹਾਂ। ਸੋ ਇਹ ਸਾਨੂੰ ਇਸ ਚੀਜ਼ ਦੇ ਵਿੱਚ ਬਹੁਤ ਖੁਸ਼ੀ ਹੈ ਅਤੇ ਅਜੇ ਵੀ ਜਿਹੜੇ ਰਹਿ ਗਏ ਨੇ ਉਹ ਜ਼ਰੂਰ ਆ ਕੇ ਜਿਹੜਾ ਪੰਜਾਬੀ ਕਲਚਰਲ ਸੈਂਟਰ ਪੰਜਾਬੀ ਰੇਡੀਓ USA ਦਾ ਸਟੂਡੀਓ ਫਰੈਜ਼ਨੋ ਦੇ ਵਿੱਚ ਹੈਗਾ ਆ, ਉਸ ਦੇ ਕੰਪਲੈਕਸ ਦੇ ਵਿੱਚ ਆ ਕੇ ਐਗਜ਼ੀਬਿਸ਼ਨਸ ਨੂੰ ਦੇਖ ਸਕਦੇ ਆ। ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, B as in boy, ਫਰੈਜ਼ਨੋ ਦੇ ਵਿੱਚ। ਆਪਣੇ ਗੂਗਲ ਦੇ ਵਿੱਚ ਆਈਦਰ ਪੰਜਾਬੀ ਰੇਡੀਓ USA ਫਰੈਜ਼ਨੋ ਪਾ ਲਿਓ, ਉੱਥੇ ਮੈਪ ਦੇ ਵਿੱਚ ਜਿਹੜੀ ਇਸ ਦੀ ਲੋਕੇਸ਼ਨ ਆ ਜਾਊਗੀ ਅਤੇ ਤੁਸੀਂ ਫਿਰ ਜਿਹੜੇ ਇੱਥੇ ਆ ਕੇ ਦੇਖ ਸਕਦੇ ਆ। ਅਤੇ ਅਗਲਾ ਇੱਕ ਕੁਐਸਚਨ ਮੇਰਾ ਜ਼ਰੂਰ ਸੀ ਰਾਜਕਨਵੀਰ ਸਿੰਘ ਜੀ, ਪਰਮ ਸਿੰਘ ਉਹਨਾਂ ਲਈ ਵੀ ਬਹੁਤ ਵਾਰ ਆਪਾਂ ਅਕਾਲ ਤਖਤ ਸਾਹਿਬ ਦਾ ਦੇਖਦੇ ਹਾਂ ਪੇਂਟਿੰਗ ਜਾਂ ਪਿਕਚਰਸ ਹੁੰਦੀਆਂ ਜਦੋਂ ਉੱਥੇ ਦੀ ਜ਼ਾਲਮ ਸਰਕਾਰ ਨੇ ਹਮਲਾ ਕੀਤਾ ਸੀ, ਪਰ ਮੈਂ ਇਹਨਾਂ ਦੀ ਪੇਂਟਿੰਗ ਦੇਖੀ ਆ, ਉਹਦੇ ਵਿੱਚ ਬਹੁਤ ਪੋਜ਼ੀਟਿਵ ਮੈਸੇਜ ਦਿੱਤਾ ਗਿਆ, ਉਹ ਜ਼ਰੂਰ ਆਪਾਂ ਇਹਨਾਂ ਤੋਂ ਸੁਣਨਾ ਹੈ ਉਹਦੇ ਬਾਰੇ ਜੀ। ਜਿਹੜਾ 1984 ਦੇ ਜਿਹੜਾ ਘੱਲੂਘਾਰਾ ਜਿਹੜਾ ਵਾਪਰਿਆ ਸੀਗਾ, ਆਪਾਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਇਲਸਟ੍ਰੇਸ਼ਨ ਉਸ ਦੇ ਵਿੱਚ ਵਿਕਟਮਾਈਜ਼ ਜਿਹੜਾ ਆਪਣੇ ਆਪ ਨੂੰ ਜਿਹੜਾ ਸਿੱਖ ਜਿਹੜਾ ਉਹ ਦਿਖਾਇਆ ਜਾਂਦਾ ਜਾਂ ਜਿੱਦਾਂ ਪੇਸ਼ ਕੀਤਾ ਜਾਂਦਾ ਆ। ਤੁਹਾਡੀ ਇਹ ਪੇਂਟਿੰਗ ਥੋੜ੍ਹੀ ਬਾਕੀਆਂ ਨਾਲੋਂ ਵੱਖਰੀ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਦੇ ਵਿੱਚ ਆ, ਉਹਦਾ ਪਿੱਛੇ ਕੀ ਕਾਰਨ ਸੀਗਾ? ਉਹਦੇ ਪਿੱਛੇ ਇਹੀ ਗੱਲ ਹੀ ਸੀਗੀ ਕਿ ਜਦੋਂ ਮਤਲਬ ਉਹ ਮੈਨੂੰ ਤਾਂ ਪਿਛਲੇ ਸਾਲ ਬਣਾਈ ਸੀ ਜੀ, ਅਤੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰ ਰਿਹਾ ਸੀਗਾ ਕਿ ਸਾਡੇ ਨਾਲ ਧੱਕਾ ਹੋ ਗਿਆ, ਜ਼ੁਲਮ ਹੋ ਗਿਆ ਅਤੇ ਬੇਇਨਸਾਫੀ। ਸੋ ਮੈਨੂੰ ਲੱਗਿਆ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ, ਉਹ ਇਸ ਤਰ੍ਹਾਂ ਮਿਹਨਤਾਂ ਤਰਲੇ ਕਰਨੇ ਵਾਲਾ ਨਹੀਂ ਹੈ। ਫਿਰ ਸੋ ਅਸੀਂ ਇਨਸਾਫ ਕਰਨੇ ਵਾਲੇ ਹਾਂ, ਇਨਸਾਫ ਲਈ ਆਪਾਂ ਇੱਦਾਂ ਲੇਲੜੀਆਂ ਕੱਢਣੇ ਵਾਲਿਆਂ 'ਚ ਨਹੀਂ ਹੈਗੇ। ਸੋ ਜਿਹੜੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ 'ਤੇ ਹਮਲਾ ਜਿਹੜਾ ਕੀਤਾ ਦਿੱਲੀ ਤਖਤ ਵਾਲਿਆਂ ਨੇ, ਉਹ ਜਿੱਦਾਂ ਆਪਾਂ ਪਹਿਲਾਂ ਜੰਗਾਂ ਯੁੱਧਾਂ 'ਚ ਰਹੇ ਹਾਂ ਪਹਿਲੇ ਸਮੇਂ ਦੇ ਵਿੱਚ, ਉਦੋਂ ਵੀ ਇਹ ਜਿਹੜੇ ਦੁਨਿਆਵੀ ਤਖਤ ਨੇ ਇਹ ਆਪਣੇ ਆਪ ਨੂੰ ਬਹੁਤੇ ਜ਼ੋਰ ਸਮਝ ਕੇ ਇੱਦਾਂ ਦੇ ਐਫਰਟ ਕਰਦੇ ਰਹੇ ਆ, ਅਤੇ ਉਸੇ ਹੀ ਲੜੀ ਦੇ ਵਿੱਚ ਇਹ ਜੰਗ ਸੀਗੀ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੰਘਾਂ ਨੇ ਪੂਰੀ ਚੜ੍ਹਦੀ ਕਲਾ ਨਾਲ ਲੜੀ ਹੈ। ਬਾਕੀ ਇਹਦੇ ਨਾਲ ਇੱਕ ਜਿਹੜੀ ਉਹ ਘਟਨਾ ਮੈਨੂੰ ਯਾਦ ਆ ਗਈ, ਜਿਹੜੀ ਮੈਂ ਨਾਲ ਲਿਖੀ ਸੀ ਕਿ ਇਹ ਸਿੰਘਾਂ ਬਾਰੇ ਮਸ਼ਹੂਰ ਸੀਗਾ ਵੀ ਜਦੋਂ ਤਾਂ ਇਹਨਾਂ ਦਾ ਘੋੜਾ ਚੜ੍ਹਾਈ ਕਰ ਜਾਂਦਾ ਤਾਂ ਇਹ ਮਤਲਬ ਇਹਨਾਂ ਨੂੰ ਔਖਾ ਲੱਗਦਾ ਬੜਾ ਬਹੁਤ, ਪਰ ਜਦੋਂ ਨਾਲ ਦਾ ਕੋਈ ਸਿੰਘ ਚੜ੍ਹਾਈ ਕਰ ਜਾਂਦਾ ਤਾਂ ਇਹ ਜਕਾਰੇ ਛੱਡਦੇ ਆ। ਸੋ ਇਹ ਉਹ ਜਿਹੜੇ ਦਿਨ ਹੁੰਦੇ ਆ ਅਸਲ 'ਚ ਉਹ ਜਕਾਰੇ ਗਜਾਣ ਦੇ ਦਿਨ ਹੁੰਦੇ ਆ ਕਿ ਗੁਰੂ ਸਾਹਿਬ ਨੇ ਸ਼ਹਾਦਤਾਂ ਬਖਸ਼ੀਆਂ, ਗੁਰੂ ਸਾਹਿਬ ਨੇ ਚੜ੍ਹਦੀ ਕਲਾ ਨਾਲ ਜੰਗ
ਉਹ ਜਿਹੜੀ ਚੱਲੀ ਆ ਉਹਨੂੰ ਲੜਨ ਦੀ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ ਤੇ ਸਿੰਘਾਂ ਨੇ ਉਹ ਜੰਗ ਪੂਰੇ ਜ਼ੋਰ ਸ਼ੋਰ ਨਾਲ ਲੜੀ। ਤੇ ਆਪਣੀ ਜੋ ਸਾਡੀ ਜਿਹੜੀ ਉਹ ਸੱਚ ਦੀ ਲੜਾਈ ਆ ਉਹ ਸੱਚ ਨੂੰ ਬੁਲੰਦ ਕਰਨ ਲਈ ਉਹਨਾਂ ਨੇ ਜਾਨਾਂ ਦੇ ਦਿੱਤੀਆਂ ਪਰ ਉਹ ਗੱਲ ਨਹੀਂ ਛੱਡੀ। ਸੋ ਇਹ ਉਹ ਮਤਲਬ ਚੜ੍ਹਦੀ ਕਲਾ ਦੀ ਹੀ ਗੱਲ ਹੈ। ਉਹ ਕੋਈ ਇਸ ਤਰ੍ਹਾਂ ਉਹਦੇ ਲਈ ਉਦਾਸ ਹੋਣਾ ਜਾਂ ਉਹਦੇ ਲਈ ਮਤਲਬ ਇਨਸਾਫ ਲਈ ਮੰਗਣਾ ਉਹ ਆਪਣਾ ਨਹੀਂ ਕੰਮ ਹੈ। ਗੁਰੂ ਸਾਹਿਬ ਨੇ ਜਿੰਨੀ ਬਖਸ਼ਿਸ਼ ਕੀਤੀ ਬਾਅਦ ਵਿੱਚ ਵੀ ਸਿੰਘਾਂ ਨੇ ਇਨਸਾਫ ਕੀਤਾ, ਸਾਰਾ ਕੁਝ ਬਰਾਬਰ ਕਰ ਲਿਆ। ਜਿਹੜਾ ਰਹਿ ਗਿਆ ਉਹਦੀ ਅਕਾਲ ਪੁਰਖ ਦੀ ਮੌਜ ਹੈ ਤੇ ਗਾਂ ਨੂੰ ਵੀ ਸਿੰਘ ਕਰਦੇ ਰਹਿਣਗੇ। ਉਹ ਨਹੀਂ ਜੀ ਜੀ ਤੇ ਬਿਲਕੁਲ ਜੀ, ਬਹੁਤ ਵਧੀਆ। ਦੇਖੋ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਜਿਹੜਾ ਆਪਣੇ ਸਾਰਿਆਂ ਦੇ ਲਈ ਜਿਹੜਾ ਉਹ ਹੈਗਾ ਆ। ਤੇ ਆ ਕੇ ਜ਼ਰੂਰ ਇਸ ਐਗਜ਼ੀਬਿਸ਼ਨ ਨੂੰ ਦੇਖੋ, ਪਰਿਵਾਰਾਂ ਸਮੇਤ ਆ ਕੇ ਜਿਹੜਾ ਉਹ ਦੇਖੋ। ਆਰਟਿਸਟ ਦਾ ਕੰਮ ਹੁੰਦਾ, ਉਹਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚਿੱਤਰ ਜਿਹੜੇ ਉਹ ਤਿਆਰ ਕਰਦੇ ਨੇ, ਉਹਨੇ ਪੇਂਟਿੰਗਸ ਤਿਆਰ ਕਰਦੇ ਨਹੀਂ ਆ। ਤੁਹਾਡੇ ਲਈ ਉਹ ਕੀ ਮਾਇਨੇ ਰੱਖਦੀਆਂ, ਕਿੱਦਾਂ ਹਰ ਇੱਕ ਨੂੰ ਉਹ ਆਰਟ ਜਿਹੜੀ ਵੱਖਰੇ ਢੰਗ ਦੇ ਨਾਲ ਜਿਹੜੀ ਉਹ ਹਿੱਟ ਕਰਦੀ ਆ। ਤੇ ਤੁਸੀਂ ਆ ਕੇ ਦੇਖੋ ਕੀ ਤੁਹਾਡੇ ਨਾਲ ਉਹ ਗੱਲਾਂ ਕਰਦੀ ਆ ਆਰਟ, ਕੀ ਪੇਂਟਿੰਗਸ ਤੁਹਾਡੇ ਨਾਲ ਗੱਲਾਂ ਕਰਦੀਆਂ, ਉਹ ਜ਼ਰੂਰ ਆ ਕੇ ਜਿਹੜਾ ਇਸ ਦਾ ਆਨੰਦ ਲਓ। ਐਜ਼ ਏ ਆਪਾਂ ਮੈਂ ਇੱਕ ਚੀਜ਼ ਆਪਾਂ ਜ਼ਰੂਰ ਦੇਖੀਏ ਵੀ ਆਪਾਂ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਪਿੱਛੇ ਰਹਿ ਗਏ ਹਾਂ। ਆਪਾਂ ਹਮੇਸ਼ਾ ਹੀ ਹਮਲਿਆਂ ਦੇ ਵਿੱਚ ਰਹੇ ਹਾਂ, ਹਮਲੇ ਹੁੰਦੇ ਰਹੇ ਆ, ਜਵਾਬੀ ਕਾਰਵਾਈਆਂ ਕਰਦੇ ਰਹੇ ਆ, ਆਪਾਂ ਇਹਦੇ ਵਿੱਚ ਪਿੱਛੇ ਰਹਿ ਗਏ। ਪਰ ਹੁਣ ਅੱਜ ਦੇ ਯੁੱਗ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਆਪਣਾ ਇਤਿਹਾਸ ਆ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਸਾਂਭਣ ਦੀ ਜ਼ਰੂਰਤ ਆ। ਤੇ ਜਿਸ ਦੇ ਵਿੱਚ ਇਹ ਜਿਹੜੀ ਪਹਿਲ ਕਦਮੀ ਆ ਇਹਨਾਂ ਦੀ ਜਿਹੜੀ ਆ ਸਰਦਾਰ ਪਰਮ ਸਿੰਘ ਹੋਣਾ ਦੀ ਉਹ ਚੱਲ ਰਹੀ ਹੈਗੀ ਆ। ਸੋ ਜ਼ਰੂਰ ਇੱਕ ਹੋਰ ਜ਼ਰੂਰ ਰਾਜਕਰਮੀਰ ਸਿੰਘ ਜੀ, ਮੈਂ ਕੁਐਸਚਨ ਪੁੱਛਣਾ ਇਹਨਾਂ ਨੂੰ, ਜਿਹੜਾ ਸਰਦਾਰ ਲਹਿਣਾ ਸਿੰਘ ਭੰਗੀ ਹੁਣਾਂ ਦੀ ਜਿਹੜੀ ਪੇਂਟਿੰਗਸ ਆ ਨਾ, ਉਹਦੀ ਜ਼ਰੂਰ ਉਹਦੀ ਵਿਸਤਾਰ ਨਾਲ ਦੱਸੋ ਵੀ ਉਹਦਾ ਕੀ ਮੈਸੇਜ ਆ ਉਹਦੇ ਵਿੱਚ। ਜੀ ਲਹਿਣਾ ਸਿੰਘ ਭੰਗੀ ਹੁਣਾਂ ਦੀ ਜਿਹੜੀ ਪੇਂਟਿੰਗ ਤਿਆਰ ਕੀਤੀ ਹੈਗੀ ਆ ਉਸ ਦੇ ਬਾਰੇ ਜਾਣਨਾ ਚਾਹੁੰਦੇ ਨੇ ਵੀ ਉਹ ਉਸ ਦੇ ਪਿੱਛੇ ਕਿੱਦਾਂ ਹੈ ਜੀ। ਹਾਂਜੀ, ਉਹ ਅਸਲ ਵਿੱਚ 17 ਜਦੋਂ ਅਬਦਾਲੀ ਆਇਆ ਆਪਣੇ 9ਵੇਂ ਹਮਲੇ ਜੀ, ਤਾਂ ਉਹਦੀਆਂ 2 ਸਿੰਘਾਂ ਨਾਲ ਝੜਪਾਂ ਹੋ ਲਈਆਂ ਸੀਗੀਆਂ ਜੇਲਮ ਦੇ ਦੋਨੇ ਪਾਸੇ। ਤੇ ਉਹਦੇ ਵਿੱਚ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀਗੀ, ਅਬਦਾਲੀ ਕਾਫੀ ਵੱਡੀ ਫੌਜ ਲੈ ਕੇ ਆਇਆ ਸੀਗਾ। ਸੋ ਉਹ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਸੋ ਉਦੋਂ ਲਾਹੌਰ ਭੰਗੀ ਜਰਨੈਲ ਸੀਗੇ, ਜਿਹੜੇ ਭੰਗੀ ਸਰਦਾਰ ਸੀਗੇ, ਉਹਨਾਂ ਦੇ ਕਬਜ਼ੇ ਸੀਗਾ। ਪਰ ਇੱਥੇ ਗਿਣਤੀ ਫੌਜ ਦੀ ਸਾਰੀ 7,000 ਸੀਗੀ। ਤੇ ਫਿਰ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਲਾਹੌਰ ਛੱਡ ਦਈਏ, ਕਿਉਂਕਿ ਉਹ ਆਊਗਾ ਉਹਦੇ ਨਾਲ ਲੜ ਕੇ ਆਪਾਂ ਨੁਕਸਾਨ ਹੀ ਕਰਾਵਾਂਗੇ। ਤੇ ਸਰਦਾਰ ਲਹਿਣਾ ਸਿੰਘ ਹੁਣੀ ਕਸੂਰ ਵਾਲੇ ਪਾਸੇ ਨੂੰ ਚਲੇ ਗਏ। ਪਰ ਜਦੋਂ ਅਬਦਾਲੀ ਆ ਕੇ ਲਾਹੌਰ ਇੱਥੇ ਬੈਠਿਆ ਤਾਂ ਉੱਥੇ ਦੇ ਹੀ ਜਿਹੜੇ ਸੀਗੇ ਲੋਕ ਉਹ ਗਏ। ਉਹ ਕਹਿੰਦੇ ਵੀ ਹੁਣ ਤੂੰ ਇੱਥੇ ਦਾ ਆਪਣਾ ਸੂਬੇਦਾਰ ਬਣਾਉਣਾ ਜੀ, ਤੇ ਸਭ ਤੋਂ ਬਿਹਤਰ ਹੈ ਕਿ ਤੂੰ ਸਰਦਾਰ ਲਹਿਣਾ ਸਿੰਘ ਨੂੰ ਇੱਥੇ ਦਾ ਸੂਬੇਦਾਰ ਬਣਾ ਦੇ। ਕਿ ਉਹ ਇੱਕ ਤਾਂ ਇਹ ਹੈ ਵੀ ਜੇ ਤਾਂ ਕਿਸੇ ਹੋਰ ਨੂੰ ਬਣਾਇਆ ਉਹ ਸਿੰਘਾਂ ਨੇ ਰਹਿਣ ਨਹੀਂ ਦੇਣਾ। ਦੂਜਾ ਕਿ ਸਰਦਾਰ ਲਹਿਣਾ ਸਿੰਘ ਬਹੁਤ ਜ਼ਿਆਦਾ ਮਤਲਬ ਬਹੁਤ ਕਾਬਲ ਆਗੂ ਹੈ, ਸਾਰੇ ਮੰਨਦੇ ਆਲਰੇਡੀ ਉਹਨਾਂ ਨੂੰ ਆਗੂ ਮੰਨਦੇ। ਕਿਸੇ ਵੀ ਭੇਦਭਾਵ ਤੋਂ ਬਿਨਾਂ ਉਹਨੇ ਇੱਥੇ ਦੇ ਪ੍ਰਬੰਧ ਨੂੰ ਚਲਾਇਆ। ਸਾਰੀ ਜਨਤਾ, ਸਾਰੇ ਮੁਸਲਮਾਨ, ਹਿੰਦੂ, ਸਿੱਖ ਸਾਰੇ ਸੌਖੇ ਨੇ। ਸੋ ਅਬਦਾਲੀ ਨੇ ਸੋਚਿਆ ਕਿ ਠੀਕ ਹੈ ਵੀ ਲੜਨ ਨਾਲੋਂ ਜੇ ਇਸ ਤਰ੍ਹਾਂ ਗੱਲ ਬਣ ਜਾਏ ਤਾਂ ਬਹੁਤ ਵਧੀਆ। ਸੋ ਉਹਨੇ ਇੱਕ ਸੀਗਾ ਉੱਥੇ ਰਹਿਮਤੁल्ला ਬੇਗ, ਉਹਦੇ ਰਾਹੀਂ ਚਿੱਠੀ ਭੇਜੀ, ਪੇਸ਼ਕਸ਼ ਭੇਜੀ ਲਾਹੌਰ ਦੀ ਸੂਬੇਦਾਰੀ ਦੀ, ਤੇ ਨਾਲ ਮੇਵੇ ਭੇਜੇ। ਤੇ ਜਦੋਂ ਉਹ ਸਰਦਾਰ ਲਹਿਣਾ ਸਿੰਘ ਕੋਲ ਗਿਆ, ਸਰਦਾਰ ਲਹਿਣਾ ਸਿੰਘ ਨੇ ਕਿਹਾ ਕਿ ਜਿਹੜਾ ਸਾਨੂੰ ਦਿੱਤਾ ਹੈ ਰਾਜ ਹੈ, ਸਾਨੂੰ ਮਿਲਿਆ ਹੈ ਰਾਜ ਹੈ, ਇਹ ਗੁਰੂ ਸਾਹਿਬ ਦੇ ਬਚਨਾਂ ਰਾਹੀਂ ਮਿਲਿਆ। ਸਾਨੂੰ ਕਿਸੇ ਹੋਰ ਅਬਦਾਲੀ ਜਾਂ ਕਿਸੇ ਰਾਹੀਂ ਰਾਜ ਨਹੀਂ ਚਾਹੀਦਾ। ਗੁਰੂ ਸਾਹਿਬ ਤੋਂ ਬਿਨਾਂ ਤਾਂ ਸਾਨੂੰ ਕਿਸੇ ਦਾ ਦਿੱਤਾ ਹੈ ਤਰਲੋਕੀ ਦਾ ਰਾਜ ਵੀ ਮਨਜ਼ੂਰ ਨਹੀਂ। ਤੇ ਜਿਹੜੇ ਉਹਨੇ ਮੇਵੇ ਭੇਜੇ ਸੀਗੇ ਉਹ ਉਹਨਾਂ ਨੇ ਕਿਹਾ ਕਿ ਵਾਪਸ ਕਰ ਦਿੱਤੇ ਕਿ ਮੇਵੇ ਤਾਂ ਬਾਦਸ਼ਾਹਾਂ ਦੀ ਖੁਰਾਕ ਹੈ, ਅਸੀਂ ਤਾਂ ਗੁਰੂ ਸਾਹਿਬ ਦੇ ਸਧਾਰਨ ਸਿਪਾਹੀ ਹਾਂ ਤੇ ਸਾਡੀ ਖੁਰਾਕ ਤਾਂ ਇਹ ਛੋਲੇ ਜਾਂ ਇਹ ਸਾਰਾ ਕੁਛ ਹੈ। ਉਹਨਾਂ ਨੇ ਮੇਵੇ ਮੋੜ ਕੇ ਨਾਲ ਛੋਲੇ, ਛਲੀਆਂ ਤੇ ਬਾਜਰਾ ਇਹ ਸਾਰਾ ਕੁਛ ਭੇਜਿਆ ਤੇ ਉਹਦੀ ਉਹ ਜਿਹੜੀ ਸੂਬੇਦਾਰੀ ਦੀ ਪੇਸ਼ਕਸ਼ ਸੀਗੀ ਉਹਨੂੰ ਉਹਨਾਂ ਨੇ ਠੁਕਰਾ ਦਿੱਤਾ ਜੀ। ਸੋ ਇੱਥੋਂ ਹਰਜੋਤ ਸਿੰਘ ਜੀ, ਪਰਮ ਸਿੰਘ ਜੀ, ਆਪਾਂ ਨੂੰ ਇਹ ਪਤਾ ਲੱਗਦਾ ਵੀ ਉਸ ਟਾਈਮ ਦੇ ਜਿਹੜੇ ਸਿੱਖ ਕਿਰਦਾਰ ਕਿੱਦਾਂ ਦੇ ਜਿਹੜੇ ਉਹ ਸੀਗੇ, ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਜਿਹੜੇ ਜੁੜੇ ਸੀਗੇ। ਤੇ ਆਪਾਂ ਅੱਜ ਦੇ ਇਤਿਹਾਸ ਦੇ ਉੱਤੇ ਨਜ਼ਰ ਮਾਰੀਏ ਤੇ ਅੱਜ ਕਿਸੇ ਛੋਟੀ ਜਿਹੀ ਵੀ ਅਹੁਦੇਦਾਰੀ ਦੇ ਲਈ ਕਈਆਂ ਨੂੰ ਮਸਲ ਕੇ ਜਿਹੜਾ ਉਹ ਉੱਤੇ ਆਉਣ ਦੀ ਜਿਹੜੀ ਉਹ ਕੋਸ਼ਿਸ਼ਾਂ ਕਰਦੇ ਆ। ਸੋ ਇਹ ਇਤਿਹਾਸ ਨੂੰ ਮੋਹਰੇ ਰੱਖਣ ਦਾ ਕਾਰਨ ਵੀ ਇਹੀ ਆ ਵੀ ਆਪਾਂ ਉਸ ਕਿਰਦਾਰ ਦੇ ਵਿੱਚ ਜਿਹੜਾ ਆ ਮੁੜ ਉਹ ਕਿਰਦਾਰ ਨੂੰ ਜਿਹੜਾ ਉਹ ਅਪਣਾ ਸਕੀਏ। ਹੈਗੇ ਨੇ ਬਹੁਤ ਸਾਰੇ ਸਿੰਘ ਜਿਹੜੇ ਆ ਉਸ ਕਿਰਦਾਰ ਵਾਲੇ ਹੈਗੇ ਨੇ,
ਤਾਂ ਹੀ ਮਤਲਬ ਦੇयर इज ਗੁੱਡ ਇਨ ਦਾ ਵਰਲਡ, ਤਾਂ ਹੀ ਸਾਰਾ ਕੁਝ ਜਿਹੜਾ ਉਹ ਚੱਲਦਾ ਚੱਲਦਾ ਆ। ਤੇ ਪਰ ਇਹ ਆ ਵੀ ਆਪਾਂ ਮੈਜੋਰਟੀ ਦੇ ਵਿੱਚ ਉਸ ਪਾਸੇ ਵੱਲ ਨੂੰ ਵਧੀਏ। ਇਹ ਆਪਾਂ ਜ਼ਰੂਰ ਗੁਰੂ ਸਾਹਿਬ ਨੂੰ ਰੋਜ਼ ਅਰਦਾਸ ਵੀ ਕਰਦੇ ਆ ਤੇ ਗੁਰੂ ਸਾਹਿਬ ਦੇ ਬਚਨਾਂ ਉੱਤੇ ਚੱਲਣ ਦੀ ਜਿਹੜੀ ਆ ਸਮਰੱਥਾ ਪ੍ਰਮਾਤਮਾ ਜਿਹੜੀ ਆਪਾਂ ਨੂੰ ਉਹ ਬਖਸ਼ੇ ਜੀ। ਇਹ ਪੰਥ ਪ੍ਰਕਾਸ਼ ਵਿੱਚ ਇੱਕ ਥਾਂ ਲਿਖਿਆ ਹੈ ਜੀ ਕਿ ਜਿਹੜਾ ਧਰੂ ਹੈ ਉਹ ਆਪਣੀ ਥਾਂ ਤੋਂ ਹਿਲ ਸਕਦਾ, ਪਰ ਗੁਰੂ ਸਾਹਿਬ ਦਾ ਕੀਤਾ ਹੋਇਆ ਬਚਨ ਨਹੀਂ ਝੂਠਾ ਪੈ ਸਕਦਾ। ਸੋ ਉਹਨਾਂ ਦੇ ਬਚਨਾਂ ਨਾਲ ਜਿਹੜੀ ਰਾਜ ਦੀ ਗੱਲ ਉਹਨਾਂ ਨੇ ਕਹੀ ਹੈ ਸਾਡਾ ਰਿਹਾ ਹੈ ਤੇ ਗਾਹਾਂ ਵੀ ਰਹੂਗਾ। ਸੋ ਇਸ ਯਕੀਨ ਦੇ ਵਿੱਚ ਹੀ ਸਾਡੇ ਆਗੂਆਂ ਨੂੰ ਵਿਚਰਨਾ ਚਾਹੀਦਾ ਜੀ। ਹੋਰ ਜਿਹੜੇ ਸਮਝੌਤੇ ਨੇ ਜਾਂ ਸਾਰਾ ਕੁਝ ਹੈ ਉਹਨਾਂ ਨੇ ਸਾਡਾ ਕਦੇ ਕੋਈ ਭਲਾ ਨਹੀਂ ਕਰਨਾ, ਭਲਾ ਨਹੀਂ ਕਰਨਾ ਜੀ। ਬਿਲਕੁਲ। ਤੇ ਬਹੁਤ ਬਹੁਤ ਸੋ ਬਿਲਕੁਲ ਸਰੋਤਿਓ, ਕੱਲ ਵੀ ਸੈਕਰਾਮੈਂਟੋ ਤੋਂ ਬੇਕਰਫੀਲਡ ਤੱਕ ਵੀ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਦੇਖ ਰਹੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਾਓ। ਦੇਖੋ ਜਿਸ ਤਰ੍ਹਾਂ ਸਰਦਾਰ ਲਹਿਣਾ ਸਿੰਘ ਭੰਗੀ ਹੁਣਾਂ ਦੀ ਜਿਹੜੀ ਇਹਨੀ ਵਿਆਖਿਆ ਕੀਤੀ ਆ ਉਸ ਪੇਂਟਿੰਗਸ ਦੀ, ਜਦੋਂ ਤੁਸੀਂ ਦੇਖੋਗੇ ਤੁਸੀਂ ਫਿਰ ਬਿਲਕੁਲ ਤੁਹਾਨੂੰ ਲੱਗੂਗਾ ਵੀ ਹੈ ਇਦਾਂ ਹੋਇਆ। ਸੋ ਬਿਲਕੁਲ ਪਰਿਵਾਰਾਂ ਸਮੇਤ ਜਿਨ ਹਜੇ ਵੀ ਨਹੀਂ ਪਹੁੰਚ ਸਕੇ, ਜ਼ਰੂਰ ਸ਼ਨੀਚਰਵਾਰ ਤੱਕ ਜਿਹੜਾ ਐਗਜ਼ੀਬਿਸ਼ਨ ਹੈਗੀ ਆ ਸਵੇਰ ਦੇ 9 ਤੋਂ ਲੈ ਕੇ ਸ਼ਾਮ ਦੇ 6:30 7 ਵਜੇ ਤੱਕ ਓਪਨਿੰਗ ਹੁੰਦਾ ਹੈਗਾ ਜੀ। ਬਿਲਕੁਲ। ਸੋ ਜ਼ਰੂਰ ਹੁਮ ਹੁਮਾ ਕੇ ਜਿਹੜਾ ਪਹੁੰਚੋ ਸ਼ਨੀਚਰਵਾਰ ਨੂੰ, ਜਿਹੜਾ ਕੈਂਪ ਦੀ ਵੀ ਤੇ ਨਾਲ ਜਿਹੜਾ ਐਗਜ਼ੀਬਿਸ਼ਨ ਦੀ ਵੀ ਫਿਰ ਅਖੀਰਲਾ ਦਿਨ ਜਿਹੜਾ ਉਹ ਹੈਗਾ। ਸੋ ਜ਼ਰੂਰ ਹੁਮ ਹੁਮਾ ਕੇ ਤੁਸੀਂ ਪਹੁੰਚੋ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਹੁਣ ਆਪਾਂ ਬ੍ਰੇਕ ਵੀ ਲਾਂਗੇ ਤੇ ਫਿਰ ਵਾਪਸ ਜਿਹੜਾ ਆਉਂਦੇ ਆ ਤੇ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਜੀ। ਤੇ ਪਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।